ਪ੍ਰਧਾਨ ਮੰਤਰੀ ਨੇ ਕਿਹਾ ਵੀ ਸੋਮਨਾਥ ਦੇ ਤਬਾਹੀ ਦਾ ਜਿਹੜਾ 1000 ਸਾਲਾਂ ਦਾ ਇਤਿਹਾਸ ਆ ਨਾ, ਇਹ ਤਬਾਹੀ ਅਤੇ ਹਾਰ ਦਾ ਨਹੀਂ, ਸਗੋਂ ਜਿੱਤ ਅਤੇ ਪੁਨਰ ਨਿਰਮਾਣ ਦਾ ਇਤਿਹਾਸ ਹੈ। ਤੇ ਸਚਾਈ ਤਾਂ ਇਹ ਆ ਵੀ ਹੀਣਤਾ ਜੀ ਮਨ ਚ ਆਉਂਦੀ ਹੋਣੀ ਆ ਕਿ ਕਿਵੇਂ ਸਾਡੇ ਜੁੱਤੀਆਂ ਪੈਂਦੀਆਂ ਰਹੀਆਂ, ਕਿਵੇਂ ਮੁੱਠੀ ਭਰ ਬੰਦੇ ਪੱਛਮ ਵੱਲੋਂ ਆ ਕੇ ਭਾਰਤ ਦੇ ਵਿੱਚ ਆ ਕੇ ਇੱਥੇ ਹਮਲੇ ਕਰਦੇ ਰਹੇ। ਇਹ ਤਾਂ ਜਦੋਂ ਸਿੱਖ ਧਰਮ ਦਾ ਉਦੈ ਹੋਇਆ, ਜਦੋਂ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਈ ਆ ਸਿੱਖੀ ਦੀ ਯਾਤਰਾ, ਤੇ ਜਦੋਂ ਖਾਲਸਾ ਸਾਜਿਆ ਗਿਆ, ਉਦੋਂ ਬਾਅਦ ਵਿੱਚ ਫਿਰ ਇੱਕ ਸੂਰਮੇ ਬਲਵਾਨਾਂ ਦੀ ਯੋਧਿਆਂ ਦੀ ਕੌਮ ਖੜੀ ਹੋਈ, ਜਿਨੇ ਉਹਨਾਂ ਲੋਕਾਂ ਦੇ ਛਤਰ ਫੇਰਿਆ ਜਿਹੜੇ ਭਾਰਤੀਆਂ ਦੇ ਛਤਰ ਫੇਰਨ ਆਉਂਦੇ ਹੁੰਦੇ ਸੀ। ਅੱਜ ਸਾਨੂੰ ਕਦੇ ਕਿਸੇ ਸਾਹਮਣੇ ਨੀਵੀਂ ਨਹੀਂ ਪਾਉਣੀ ਪੈਂਦੀ। ਮੈਂ ਅੱਗੇ ਵੀ ਕਹਿੰਦਾ ਹੁੰਨਾ, ਅੱਜ ਫੇਰ ਕਹਿ ਦਿੰਨਾ, ਕਿਸੇ ਮੁਸਲਮਾਨ ਦੇ ਨਾਲ, ਕਿਸੇ ਪਾਕਿਸਤਾਨੀ, ਅਫਗਾਨੀ, ਕਿਸੇ ਇਰਾਨੀ ਤੁਰਾਨੀ ਨਾਲ ਬੈਠਣ ਲੱਗਿਆਂ ਸਾਡੇ ਸਿੱਖਾਂ ਨੂੰ ਕਿਉਂ ਨਹੀਂ ਮਨ ਚ ਆਉਂਦਾ ਕਿ ਇਹਨਾਂ ਨੇ ਸਾਡੇ ਭਾਰਤ ਉੱਤੇ ਹਮਲੇ ਕੀਤੇ ਜਾਂ ਸਾਡੀ ਇਹਨਾਂ ਨਾਲ ਲੜਾਈ ਰਹੀ ਹੈ? ਕਿਉਂ ਨਹੀਂ ਮੁਗਲਾਂ ਪਠਾਣਾ ਦਾ ਸਾਡੇ ਉੱਤੇ ਉਹ ਜਿਹਾ ਛੱਪਾ ਜਿਹਾ ਪੈਂਦਾ? ਕਿਉਂਕਿ ਸਾਡੇ ਪੁਰਖਿਆਂ ਨੇ ਨਾਲ ਦੀ ਨਾਲ ਕੰਮ ਜਿਹਾ ਨਿਬੇੜਤਾ ਵੀ ਆਓ ਸਹੀ 21 ਦੇ 51 ਜਾਂ 41, ਚਲ 31 ਤਾਂ ਪਾ ਹੀ ਦਿੰਦੇ ਰਹੇ ਨਾ। ਕੋਈ ਬਿਰਲਾ ਹੀ ਦੁਸ਼ਮਣ ਆ ਜਿਹੜਾ ਸਿੱਖਾਂ ਨੇ ਛੱਡਿਆ ਹੋਵੇ, ਨਹੀਂ ਤਾਂ ਨਿਬੜਦਾ ਹੀ ਰਿਹਾ ਕੰਮ। ਇਹ ਇਧਰ ਦੂਜੇ ਪਾਸੇ ਹਿੰਦੂ ਭਾਈਚਾਰੇ ਦਾ ਜੂਤ ਪਤਾਣ ਦਾ ਇਤਿਹਾਸ ਆ, ਸਦੀਆਂ ਦਾ ਇਤਿਹਾਸ ਆ ਵੀ ਛਿੱਤਰ ਪੈਂਦੇ ਰਹੇ ਆਪਸ ਵਿੱਚ ਹੀ। ਇਹਨਾਂ ਦਾ ਕੁੱਤ ਕਲੇਸ਼ ਇੰਨਾ ਸੀ ਵੀ ਹਰ ਇੱਕ ਰਾਜਾ ਦੂਜੇ ਰਾਜੇ ਨੂੰ ਹਰਾਉਣ ਲਈ ਉਹਨਾਂ ਨੂੰ ਚਿੱਠੀਆਂ ਪਾਉਂਦਾ ਸੀ ਜਿਹੜੇ ਆਊਟਸਾਈਡਰ ਸੀ, ਤੇ ਇੱਥੇ ਇਹਨਾਂ ਦਾ ਮਾੜਾ ਹਾਲ। ਹੁਣ ਜੋ ਕੁਝ ਉਹਨਾਂ ਜੇਤੂ ਹੋਣ ਤੋਂ ਬਾਅਦ ਇੱਥੇ ਬਾਹਰਲੇ ਧਾੜਵੀਆਂ ਨੇ ਰਾਜ ਕਾਇਮ ਕਰਕੇ ਕੀਤਾ, ਉਸ ਦੌਰ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅੱਜ ਵੀ ਇਹਨਾਂ ਨੂੰ ਮਾਨਸਿਕ ਤੌਰ ਤੇ ਦੁਖੀ ਕਰਦੀਆਂ। ਜਦੋਂ ਕਿਤੇ ਦੋ ਮੁਸਲਮਾਨ ਖੜੇ ਭਾਰਤ ਵਿੱਚ ਆਪਸ ਵਿੱਚ ਕਿਸੇ ਗੱਲ ਤੇ ਹੱਸ ਰਹੇ ਹੋਣ, ਕੋਲ ਦੀ ਹਿੰਦੂ ਲੰਘ ਰਿਹਾ ਹੋਵੇ, ਉਹਨੂੰ ਐ ਲੱਗਦਾ ਵੀ ਇਹ ਮੈਨੂੰ ਦੇਖ ਕੇ ਹੱਸ ਰਹੇ ਆ, ਵੀ ਬੜਾ ਹੀ ਫਿਰੋ ਤੁਸੀਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਆਪਦੇ ਕਹੀ ਚੱਲੋ ਵੀ ਅਸੀਂ ਹਿੰਦੂ ਰਾਸ਼ਟਰ ਹਾਂ। ਤੁਸੀਂ ਉਹੀ ਹੋ ਨਾ ਜਿਨ੍ਹਾਂ ਨਾਲ ਸਾਡੀ ਕੌਮ ਨੇ, ਸਾਡੇ ਪੁਰਖਿਆਂ ਨੇ ਕੀ ਕੀਤਾ ਸੀ, ਚੇਤੇ ਕਰੋ ਤੁਸੀਂ। ਉਹ ਬਈ ਜਿਹੜਾ ਹਿੰਦੂ ਪੁਣਾ ਹੈ ਨਾ, ਉਹਨੂੰ ਇੱਕ ਤਕਲੀਫ ਤਾਂ ਇਹ ਆ ਕਿ ਸਾਡੇ ਮੁਸਲਮਾਨ ਜਾਂ ਇਸਲਾਮ ਨੂੰ ਮੰਨਣ ਵਾਲਿਆਂ ਤੋਂ ਛਿੱਤਰ ਪਿਆ। ਦੂਜੀ ਤਕਲੀਫ ਇਹ ਆ ਵੀ ਉਦੋਂ ਸਿੱਖਾਂ ਦੇ ਪੁਰਖੇ ਜਿਹੜੇ ਸੀ ਉਹਨਾਂ ਨੇ ਨਾਲ ਦੀ ਨਾਲ ਲੇਖਾ ਨਿਬੇੜਤਾ, ਤੇ ਸਾਡੇ ਹੁਣ ਆਉਣ ਵਾਲੀਆਂ ਸਦੀਆਂ 'ਚ ਹੀਣਤਾ ਘੇਰਿਆ ਕਰੂ।